ਭੱਠੀ ਨੂੰ ਅੱਗ ਲਾਉਨੇ ਆ ਨਾ, ਬੰਦ ਕਰੋ ਇਹਨੂੰ, ਬੰਦ ਕਰੋ। माटी कहे कुम्हार से तू क्या रोंदे मोए। ਗਰੀਬ ਆਦਮੀ ਆ, ਰੋਜ਼ੀ ਆ ਕੇ ਬੱਚਿਆਂ ਵਾਸਤੇ ਕਮਾ ਰਿਹਾ। एक रब कारीगर है, किड्डा सोहणियां सूरतां बनाईयां। अस्सलाम वालेकुम, की हाल है मित्र प्यारिओ। मैं ਤੁਹਾਡਾ ਆਪਣਾ ਮਿੱਤਰ ਮੇਲੀ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ, ਤੇ ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਇੱਕ ਦੌਰ ਸੀ ਕਿ ਜਦੋਂ ਅਸੀਂ ਕੱਚੇ ਬਰਤਨਾਂ ਦੇ ਵਿੱਚ, ਕੱਚੇ ਭਾਂਡਿਆਂ ਦੇ ਵਿੱਚ ਹਰ ਸ਼ੈ ਪਕਾਉਂਦੇ ਵੀ ਸਾਂ ਤੇ ਉਹਦੇ 'ਚ ਹੀ ਖਾਂਦੇ ਸਾਂ। ਇਹ ਅਸੀਂ ਬਹੁਤ ਸਿਹਤਮੰਦ ਸਾਂ। ਹੁਣ ਜਿਹੜਾ ਹੈ ਅਸੀਂ ਮਾਡਰਨ ਹੋਣ ਦੇ ਚੱਕਰਾਂ 'ਚ ਸਿਲਵਰ ਆਇਆ, ਫਿਰ ਸਟੀਲ ਆਇਆ, ਉਸ ਤੋਂ ਬਾਅਦ ਫਿਰ ਹੋਰ ਕਈ ਵੈਰਾਈਟੀਆਂ ਆਈਆਂ ਭਾਂਡਿਆਂ ਦੀਆਂ। ਪਰ ਜਿਹੜਾ ਅਸਲ ਹੈ, ਜਿਹੜਾ ਕੱਚਾ ਭਾਂਡਾ ਹੈ, ਉਹਦੀ ਕੀ ਖਸੂਸੀਅਤ ਹੈ, ਉਹ ਅੱਜ ਅਸੀਂ ਤੁਹਾਡੇ ਨਾਲ ਇੱਕ ਬਜ਼ੁਰਗਾਂ ਨੂੰ ਰੂਬਰੂ ਕਰਾਵਾਂਗੇ। ਤੇ ਉਹ ਬਜ਼ੁਰਗ ਨਸਲ ਦਰ ਨਸਲ ਆਹੀ ਕੰਮ ਕਰਦੇ ਆਏ ਨੇ। ਮੁਹੰਮਦ ਹੁਸੈਨ ਕਮਿਆਰ ਉਹਨਾਂ ਦਾ ਨਾਮ ਹੈ। ਅਸੀਂ ਅੱਜ ਪਿੰਡ ਵਿੱਚ ਆਏ ਹਾਂ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕੱਚਾ ਭਾਂਡਾ ਕਿਵੇਂ ਬਣਦਾ ਹੈ। ਆ ਸਾਰਾ ਪ੍ਰੋਸੈਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਆਓ ਲੋ ਜੀ ਮਿੱਤਰੋ ਪਿਆਰਿਓ, ਅਸੀਂ ਇੱਕ ਮਿੱਤਰ ਪਿਆਰੇ ਦੇ ਘਰ ਆ ਗਏ ਹਾਂ। ਬਜ਼ੁਰਗ ਨੇ। अस्सलामु अलैकुम जी। ਵਾਲੇਕੁਮ अस्सलाम जी। की हाल है बुजुर्गों, ठीक हो? अल्हम्दुलिल्लाह जी, शुक्र है। माशाल्लाह माशाल्लाह माशाल्लाह। एक शेर आ गया जी भगत कबीर दा ज़हन दे विच कि माटी कहे कुम्हार से तू क्या रोंदे मोए, एक दिन ऐसा आएगा रोंदूंगी मैं तो। ਤੇ ਜੀ ਤੁਹਾਡਾ ਜਿਹੜਾ ਕੰਮ ਹੈ, ਹਾਂਜੀ, ਆ ਕੰਮ ਹੁਣ ਬਹੁਤ ਟਾਵੇਂ ਲੋਕ ਰਹਿ ਗਏ ਨੇ ਜਿਹੜੇ ਆ ਕੰਮ ਕਰਦੇ ਨੇ। ਤੇ ਕਿੰਨੇ ਅਰਸੇ ਤੋਂ ਤੁਸੀਂ ਇਹ ਕੰਮ ਕਰਦੇ ਹੋ ਬਜ਼ੁਰਗੋ? ਹਾਂਜੀ 47 ਸਾਲ ਹੋ ਗਏ। ਅੱਛਾ, 45 ਸਾਲ ਤੁਹਾਨੂੰ ਹੋ ਗਏ। ਹਾਂਜੀ ਤੇ ਤੁਹਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਸੀ? ਹਾਂਜੀ, ਉਹ ਵੀ ਹੈ ਜੱਦੀ ਪੁਸ਼ਤੀ ਇਹੀ ਕੰਮ। ਗੱਦੀ ਪੁੱਛੀ। ਤੇ ਜਦੋਂ ਵੰਡ ਹੋਈ ਹੈ ਪਾਕਿਸਤਾਨ ਦੀ ਤੇ ਇੰਡੀਆ ਦੀ, ਉਦੋਂ ਬਜ਼ੁਰਗ ਉੱਥੇ ਵੀ ਇਹੀ ਕੰਮ ਕਰਦੇ ਸੀ? ਹਾਂਜੀ, ਜਿਹੜੇ ਵੱਡੇ ਸਾਡਾ ਹੈਗਾ ਸੀ ਦਾਦਾ, ਉਹ ਵੀ ਉੱਥੇ ਇਹੋ ਹੀ ਕੰਮ ਕਰਦੇ। ਉਹ ਬਰਤਨ ਬਣਾਉਂਦੇ ਸੀ ਵੱਡੇ ਵੱਡੇ, ਜਿਵੇਂ ਘੜੇ ਘੜੇ ਹੋ ਗਏ, ਚਾਟੀਆਂ, ਕਨਾਲੀਆਂ, ਕੁੰਡੀਆਂ ਹੋ ਗਈਆਂ, ਹਾਂ। ਚਾਟੀਆਂ ਹੋ ਗਈਆਂ, ਇਹ ਬਣਾਉਂਦੇ ਸੀ। ਤੁਹਾਡੇ ਤੁਸੀਂ ਆਪਦੇ ਬਜ਼ੁਰਗਾਂ ਕੋਲੋਂ ਸਿੱਖਿਆ? ਹਾਂਜੀ, ਆਦਮੀ ਉਧਰ ਕਿਹੜਾ ਇਲਾਕਾ ਸੀ ਆਪਣਾ? ਸਾਡਾ ਜੀ ਫਿਰੋਜ਼ਪੁਰ ਹੈਗਾ ਸੀ ਜ਼ਿਲ੍ਹਾ, ਅੱਛਾ, ਤਹਿਸੀਲ ਮੋਗਾ, ਹਾਂ। ਪਿੰਡ ਜੰਡ ਵਾਲਾ। ਮੋਗਾ ਤੇ ਬੜਾ ਮਸ਼ਹੂਰ ਹੈ ਨਾ, ਉਹ ਇੱਕ ਫਿਲਮ ਵੀ ਆਈ ਸੀ ਪਿੰਕੀ ਮੋਗੇ ਵਾਲੀ। ਮਤਲਬ ਫਿਰੋਜ਼ਪੁਰ ਦੇ ਨਾਲ ਹੀ ਲੱਗਦਾ, ਇੱਥੋਂ ਨੇੜੇ ਹੀ ਹਾਂਜੀ, ਹੈ, ਬਹੁਤ ਦੂਰ ਲਾਗੇ ਨਹੀਂ ਹੈ। ਆਪਸ ਦੀ ਗੱਲ ਦੱਸਾਂ, ਮੇਰਾ ਜਿਹੜਾ ਨਾ ਪਿਛੋਕੜ ਉਹ ਵੀ ਫਿਰੋਜ਼ਪੁਰ ਹੀ ਹੈ। ਤੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਮਤਲਬ ਕਿਆ ਬਾਤਾਂ ਨਹੀਂ ਹੁੰਦੀਆਂ ਉਹ ਦੇਸ਼ ਦੀਆਂ, ਤੇ ਫਿਰ ਸਾਨੂੰ ਵੀ ਵੱਡਿਆਂ ਨੇ ਦੱਸਿਆ ਜੀ, ਅਸੀਂ ਤੇ ਉਹ ਇਲਾਕਾ ਦੇਖਿਆ ਹੀ ਨਹੀਂ। ਸਹੀ। ਤੇ ਆਹ ਕੰਮ ਜਦੋਂ ਤੁਸੀਂ ਕਿੱਡੇ ਸੀ ਜਦੋਂ ਕੰਮ ਸ਼ੁਰੂ ਕੀਤਾ? ਬਣਾਓ ਹਾਂ ਜਰਾ ਤੁਸੀਂ ਸ਼ੁਰੂ ਕਰੋ। ਲਓ ਜੀ, ਬਜ਼ੁਰਗ ਮੋਗੇ ਤੋਂ ਨੇ। ਤੇ ਜੇ ਸਾਡੇ ਮਿੱਤਰ ਪਿਆਰੇ ਸਾਡੇ ਨਾਲ, ਕਿਉਂਕਿ ਬਹੁਤ ਸਾਰੇ ਚੜ੍ਹਦੇ ਪੰਜਾਬ ਤੋਂ ਵੀ ਜੁੜੇ ਹੋਏ ਮਿੱਤਰ ਪਿਆਰੇ ਨੇ, ਤੇ ਜੇ ਕੋਈ ਮੋਗੇ ਵਾਲਾ ਵੇਖਦਾ ਪਿਆ, ਬਜ਼ੁਰਗਾਂ ਦਾ ਕੀ ਨਾਮ ਸੀ? ਮੁਹੰਮਦ ਹੁਸੈਨ ਜੀ। ਨਹੀਂ, ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਸੀ? ਮੀਆਂ ਅਲਾ ਬਖਸ਼। ਮੀਆਂ ਅਲਾ ਬਖਸ਼। ਤੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ? ਮੀਆਂ ਹਦਾਇਤ। ਮੀਆਂ ਹਦਾਇਤ। ਲਓ ਜੀ, ਮੀਆਂ ਅਲਾ ਬਖਸ਼ ਨੂੰ ਜਾਂ ਮੀਆਂ ਹਦਾਇਤ ਸਾਹਿਬ ਨੂੰ ਅਗਰ ਕੋਈ ਜਾਣਦਾ ਹੈ ਮੋਗੇ ਵਾਲੇ ਪਾਸੇ ਦਾ, ਤੇ ਉਹ ਸਾਡਾ ਰਾਬਤਾ ਕਰੋ। ਹੋ ਸਕਦਾ ਹੈ ਕਿ ਕੋਈ ਐਸਾ ਬਜ਼ੁਰਗ ਇਹਨਾਂ ਦੇ ਬਜ਼ੁਰਗਾਂ ਨੂੰ ਜਾਣਦਾ ਹੈ, ਜ਼ਿਕਰ ਹਯਾਤ ਹੋਵੇ, ਜਿਉਂਦੇ ਹੋਣ, ਫਿਰ ਅਸੀਂ ਉਹਨਾਂ ਦਾ ਕੋਈ ਰਾਬਤਾ ਕਰਾਈਏ, ਕੋਈ ਗੱਪਸ਼ਪ ਹੈ। ਆ ਜਿਹੜਾ ਮਾਹੌਲ ਹੈ ਨਾ ਬਜ਼ੁਰਗੋ, ਆ ਹੀ ਅਸਲ ਮਿੱਟੀ ਦੇ ਨਾਲ, ਮਿੱਟੀ ਬਣ ਕੇ ਰਹਿਣਾ, ਮਿੱਟੀ ਦੇ ਨਾਲ ਜੁੜ ਕੇ ਰਹਿਣਾ। ਤੁਸੀਂ ਦੇਖ ਰਹੇ ਹੋ ਜੀ। ਹਾਂ, ਨਹੀਂ ਆ ਬੜਾ ਸੋਹਣਾ ਹੈ। ਦੇਖੋ, ਸਾਨੂੰ ਪਤਾ ਲੱਗਿਆ, ਅਸੀਂ ਉੱਥੇ ਭਾਂਡੇ ਵੇਖੇ ਬੜੇ ਸੋਹਣੇ ਬਣੇ ਹੋਏ ਸੀ 5 ਨੰਬਰ ਚੁੰਗੀ ਤੇ ਅਸੀਂ ਉੱਥੋਂ ਉਹਨਾਂ ਨੂੰ ਪੁੱਛਿਆ, ਬਜ਼ੁਰਗ ਨੇ ਉੱਥੇ ਵੀ ਨਾ, ਉਹਨਾਂ ਨੂੰ ਪੁੱਛਿਆ ਕਿ ਕੌਣ ਇੱਥੇ ਜਿਹੜਾ ਇਸ ਵੇਲੇ ਮਿੱਟੀ ਦੇ ਬਰਤਨ ਬਣਾਉਂਦਾ ਹੋਵੇ, ਕੋਈ ਹੈ? ਉਹਨਾਂ ਨੇ ਫਿਰ ਤੁਹਾਡਾ ਨਾਮ ਦੱਸਿਆ। ਤੁਹਾਡੇ ਜਿਹੜਾ ਸਾਰੀ ਜ਼ਿੰਦਗੀ ਦਾ ਕੀਤਾ ਹੋਇਆ ਕੰਮ ਆ ਨਾ, ਉਹ ਬੇਕਾਰ ਨਹੀਂ ਗਿਆ। ਤੁਹਾਨੂੰ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਹੈ ਇਸ ਮਿੱਟੀ ਨਾਲ ਜੁੜਨ ਦੀ ਵਜ੍ਹਾ ਤੋਂ, ਇਸ ਕੰਮ ਦੀ ਵਜ੍ਹਾ ਤੋਂ। ਹਾਂਜੀ। ਤੇ ਕੰਮ ਕਿੰਨੀ ਦੇਰ ਚ ਸਿੱਖਿਆ ਤੁਸੀਂ? ਕਿੱਡੇ ਸੀ ਜਦੋਂ ਕੰਮ ਜੀ ਬਚਪਨ ਤੋਂ, ਜਿਨ੍ਹਾਂ ਦੇ ਘਰ ਦੇ ਵਿੱਚ ਕੰਮ ਹੁੰਦਾ ਹੋਵੇ ਨਾ, ਉਹਨਾਂ ਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ। ਹਾਂ, ਆ ਵੀ ਗੱਲ ਸੱਚੀ। ਹਾਂਜੀ, ਉਹ ਅਸੀਂ ਆਪਦੇ, ਸਾਡੇ ਵਾਲਦ ਨੇ ਸਿੱਖਿਆ ਆਪਦੇ ਵਾਲਦ ਤੋਂ, ਅਸੀਂ ਆਪਦੇ ਵਾਲਦ ਤੋਂ ਸਿੱਖਿਆ। ਅੱਗੋਂ ਸਾਡੇ ਬੱਚੇ ਜਿਹੜੇ ਆ ਉਹ ਨਹੀਂ ਕਰ ਰਹੇ। ਅੱਛਾ, ਇਹ ਸਾਡੇ ਦਿੱਕਤ ਨਹੀਂ। ਮਤਲਬ ਤੁਹਾਡਾ ਜਿਹੜਾ ਤੁਸੀਂ ਆ ਕਹਿ ਦੋ ਕਿ ਆਖਰੀ ਮੌਕਾ ਹੈ ਜਿਹੜਾ ਤੁਸੀਂ ਕਰਦੇ ਪਏ ਹੋ। ਹਾਂਜੀ। ਤੇ ਕੰਮ ਕਿਉਂ ਮੁੱਕਦਾ ਜਾਂਦਾ ਹੈ? ਇਹਦਾ ਇੱਕ ਵਜ੍ਹਾ ਕੀ ਹੈ? ਕੰਮ ਜੀ ਮੁੱਕਦਾ ਜਾਂਦਾ ਹੈ, ਇਸ ਕੰਮ ਦੀ ਇੱਜ਼ਤ ਨਹੀਂ ਹੈਗੀ। ਨਹੀਂ, ਆ ਜਿਹੜਾ ਨਾ ਤੁਸੀਂ ਦੇਖੋ, ਬਜ਼ੁਰਗਾਂ ਨੇ ਇੱਕ ਗੱਲ ਕਹੀ ਹੈ
ਕਿ ਸਾਰੀ ਜ਼ਿੰਦਗੀ ਉਹਨਾਂ ਨੇ ਇਸ ਕੰਮ ਨੂੰ ਦਿੱਤੀ ਹੈ ਤੇ ਉਹ ਕਹਿੰਦੇ ਕਿ ਇਸ ਕੰਮ ਦੀ ਇੱਜ਼ਤ ਨਹੀਂ ਹੈ। ਮੈਨੂੰ ਇਸ ਗੱਲ ਦੇ ਉੱਤੇ ਬੜਾ ਦੁੱਖ ਹੋਇਆ ਹੈ ਕਿ ਲੋਕ ਆਹ ਕੰਮ ਕਰਨ ਵਾਲੇ ਨੂੰ ਸ਼ਾਇਦ ਉਹ ਰੁਤਬਾ ਉਹ ਮੁਕਾਮ ਨਹੀਂ ਦਿੰਦੇ ਜਿਹੜਾ ਦੂਸਰੇ ਬਿਜ਼ਨਸ ਕਰਨ ਵਾਲਿਆਂ ਨੂੰ ਦਿੰਦੇ ਨੇ ਜਾਂ ਦੂਸਰੇ ਕਾਰੋਬਾਰ ਕਰਨ ਵਾਲਿਆਂ ਨੂੰ ਦਿੰਦੇ ਨੇ। ਸਾਨੂੰ ਸਪੋਰਟ ਨਹੀਂ ਹੈ। ਹਾਂ ਤੇ ਮੈਂ ਭੱਠੀ ਨੂੰ ਅੱਗ ਲਾਉਨੇ ਆ ਨਾ, ਭੱਠੀ ਦਾ ਆਖਰ ਧੂਆਂ ਹੁੰਦਾ। ਮਹੱਲੇ ਵਾਲੇ ਕਈ ਐਸੇ ਲੋਕ ਹੈਗੇ ਆ, ਚੰਦ ਲੋਕ ਕਹਿੰਦੇ ਯਾਰ ਧੂਆਂ ਨਹੀਂ ਆਉਣਾ ਚਾਹੀਦਾ, ਬੰਦ ਕਰੋ ਇਹਨੂੰ, ਬੰਦ ਕਰੋ। ਹੁਣ ਜਦੋਂ ਭੱਠੀ ਨੂੰ ਅੱਗ ਦੇ ਦਿੰਦੇ ਆ ਉਦੋਂ ਅਸੀਂ ਬੰਦ ਨਹੀਂ ਕਰ ਸਕਦੇ। ਕਈ ਐਸੇ ਜ਼ਿਆਦਾ ਐਸੇ ਲੋਕ ਆ ਕਹਿੰਦੇ ਯਾਰ ਇਹ ਗਰੀਬ ਆਦਮੀ ਆ, ਰੋਜ਼ੀ ਆ ਕੇ ਬੱਚਿਆਂ ਵਾਸਤੇ ਕਮਾ ਰਿਹਾ, ਕਿਸੇ ਨਾਲ ਜ਼ਿਆਦਤੀ ਨਹੀਂ ਹੈਗੀ। ਅਸੀਂ ਰਹਿਸ਼ੀ ਪਿੱਛੋਂ ਸਰਕਾਰ ਹੈਗੇ ਆ, ਸਰਕਾਰ ਦੇ ਵਤਨੀ ਚੋਂ ਆਇਆ ਬਾਬਾ ਫਰੀਦ ਗੰਜ ਸਕਤ। ਪਾਕ ਪਤਨ ਸ਼ਰੀਫ। ਲੋ ਜੀ, ਪਾਕ ਪਤਨ ਦੀ ਏਡੀ ਪਵਿੱਤਰ ਧਰਤੀ ਤੋਂ ਤੁਸੀਂ ਇੱਥੇ ਆਏ ਹੋ ਤੇ ਬਾਬੇ ਦੇ ਗੁਆਂਢ ਰਹਿੰਦੇ ਹੋਏ। ਹਾਂਜੀ, ਇੱਥੇ ਮੈਨੂੰ 35 ਸਾਲ ਹੋ ਗਏ ਜੀ ਆਏ ਨੂੰ। ਅੱਛਾ 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 ਅੱਛਾ। ਤੇ ਉੱਥੇ ਕਿਹੜਾ ਪਿੰਡ ਸੀ ਆਪਣਾ? ਸ਼ਹਿਰ ਜੀ, ਸ਼ਹਿਰ ਦੇ ਵਿੱਚੋਂ ਹੀ ਆਏ? ਮੱਛੀ ਚੌਕ। ਅੱਛਾ, ਮਹੱਲਾ ਮੀਰਬਾਲ ਖਾਂ। ਤੇ ਜਿੰਨੇ ਵੀ ਸੁਣਦੇ ਪਏ ਨੇ ਮਿੱਤਰ ਪਿਆਰੇ, ਮੇਰੀ ਉਹਨਾਂ ਅੱਗੇ ਬੇਨਤੀ ਹੈ, ਰਿਕੁਐਸਟ ਹੈ ਹੱਥ ਬੰਨ ਕੇ ਕਿ ਜਿਹੜੇ ਇਹਨਾਂ ਦੇ ਆਂਢ ਗੁਆਂਢ ਜਾਂ ਜਿਹੜੇ ਲੋਕ ਇਹਨਾਂ ਨੂੰ ਕੋਈ ਤਾਨਾ ਦਿੰਦੇ ਨੇ ਇਸ ਕੰਮ ਦਾ, ਜਾਂ ਜਿਹੜੇ ਇਹਨਾਂ ਤੋਂ ਤੰਗ ਨੇ, ਉਹ ਕਹਿੰਦੇ ਨੇ ਕਿ ਯਾਰ ਆਹ ਭੱਠੀ ਕਿਉਂ ਭਖਾਈ ਹੈ, ਧੂਆਂ ਹੋ ਰਿਹਾ ਹੈ, ਮੈਂ ਉਹਨਾਂ ਅੱਗੇ ਰਿਕੁਐਸਟ ਕਰਦਾ ਕਿ ਉਹਨਾਂ ਨੂੰ ਆਪਣੀ ਰਿਜ਼ਕੇ ਹਲਾਲ ਕਮਾਉਣ ਦਿਓ। ਦੇਖੋ ਇਹਨਾਂ ਦਾ ਜਿਹੜਾ ਕੰਮ ਹੈ ਆ ਮਾਮੂਲੀ ਨਹੀਂ ਹੈ, ਆ ਕਾਰੀਗਰੀ ਹੈ। ਰੱਬ ਨੇ ਇੱਕ ਰੱਬ ਕਾਰੀਗਰ ਹੈ, ਕਿੱਡਾ ਸੋਹਣੀਆਂ ਸੂਰਤਾਂ ਬਣਾਈਆਂ ਤੇ ਰੱਬ ਨੇ ਫਿਰ ਹੁਨਰ ਦਿੱਤਾ ਹੈ ਤੁਹਾਨੂੰ, ਤੁਸੀਂ ਇਹ ਸੂਰਤਾਂ ਬਣਾਈ ਜਾਂਦੇ ਹੋ। ਮੈਂ ਨਹੀਂ ਬਣਾ ਲੈਂਦਾ, ਕੋਈ ਹੋਰ ਬੰਦਾ ਨਹੀਂ ਬਣਾ ਲੈਂਦਾ। ਆ ਜਿਹੜਾ ਤੁਹਾਡੇ ਅੰਦਰ ਇੱਕ ਹੁਨਰ ਹੈ ਨਾ, ਤੁਸੀਂ ਇਹਨੂੰ ਛੋਟਾ ਨਾ ਸਮਝੋ, ਆ ਬਹੁਤ ਵੱਡਾ ਹੁਨਰ ਹੈ। ਤੁਸੀਂ ਇੱਕ ਸਾਦਾ ਮਿੱਟੀ ਨੂੰ ਉਹਨੂੰ ਸ਼ਕਲ ਦੀ ਸੂਰਤ ਦੇ ਦਿੰਦੇ ਹੋ ਕਿ ਕਦੀ ਘੜਾ ਬਣਾਤਾ, ਕਦੀ ਕੜਵੰਜੀ ਚਾਟੀ ਬਣਾਤੀ, ਕਦੀ ਤੁਸੀਂ ਕੌਲੀ ਬਣਾਤੀ, ਕਦੀ ਕੌਲਾ ਬਣਾ। ਹਰ ਚੀਜ਼ ਜਿਹੜੀ ਹੈ ਉਹ ਤੁਸੀਂ ਆਪਦੇ ਹੱਥ ਨਾਲ ਬਣਾਉਂਦੇ ਹੋ। ਅਲਹਮਦੁਲਿਲਾ ਜੀ, ਹਰ ਕੰਮ ਕਰ ਲਈਦਾ, ਸਾਰੇ ਕੰਮ ਕਰ ਲਈਦਾ। ਤੁਹਾਨੂੰ ਇਸ ਗੱਲ ਤੇ ਫਖਰ ਹੈ ਕਿ ਤੁਸੀਂ ਕਮਾਇਰ ਹੋ, ਅਲਹਮਦੁਲਿਲਾ, ਤੁਸੀਂ ਇਹ ਕੰਮ ਕਰਦੇ ਹੋ ਜੀ ਬੇਟ। ਬਹੁਤ ਵੱਡੀ ਗੱਲ ਹੈ ਵੇ ਕਿ ਆਪਣੇ ਹੋਣ ਦੇ ਉੱਤੇ, ਆਪਣੀ ਹੋਣ ਦੇ ਉੱਤੇ, ਜੋ ਮੈਂ ਹੈ ਵਾਂ ਇਹਦੇ ਉੱਤੇ ਆਪਣੇ ਆਪ ਨੂੰ ਫਖਰ ਕਰਨਾ ਚਾਹੀਦਾ ਹੈ। ਵੈਸੇ ਤੁਹਾਡੀ ਗੱਲ ਤੇ ਇੱਕ ਸ਼ੇਰ ਯਾਦ ਆ ਗਿਆ ਅਲਾਮਾ ਇਕਬਾਲ ਸਾਹਿਬ ਦਾ। ਉਹ ਕਹਿੰਦੇ ਨੇ ਕਿ ਖੁਦੀ ਨਾ ਵੇਚ ਫਕੀਰੀ ਮੇ ਨਾਮ ਪੈਦਾ ਕਰ, ਨया ਜ਼ਮਾਨਾ ਨਏ ਸੁਬਹ ਸ਼ਾਮ ਪੈਦਾ ਕਰ। ਜੋ ਤੁਸੀਂ ਹੈਗੇ ਹੋ ਨਾ ਜੀ, ਤੁਸੀਂ ਉਹਦੇ ਵਿੱਚ ਹੀ ਆਪਦਾ ਮੁਕਾਮ ਪੈਦਾ ਕਰੋ। ਅਲਹਮਦੁਲਿਲਾ ਜੀ। ਫਿਰ ਤੁਹਾਡੇ ਇੱਥੇ ਆਉਣ ਦਾ, ਤੁਹਾਡੇ ਹੋਣ ਦਾ ਫਾਇਦਾ ਹੈ ਜੇ ਤੁਹਾਨੂੰ ਕੋਈ ਚਾਰ ਲੋਕ ਤੁਹਾਡੇ ਕੰਮ ਦੀ ਵਜ੍ਹਾ ਤੋਂ ਜਾਣਦੇ ਹੋਣ। ਤੁਹਾਨੂੰ ਪਤਾ ਮੈਂ ਕਿੱਥੋਂ ਆਇਆ? ਆਹ ਬੰਦਾ ਨਨਕਾਣਾ ਸਾਹਿਬ ਤੋਂ ਆਇਆ। ਮੈਂ ਕਰਾਚੀ ਸਾਂ ਪਹਿਲੇ, ਤੇ ਮੈਂ ਕਰਾਚੀ ਤੋਂ ਹੁਣ ਇੱਥੇ ਤੁਹਾਡਾ ਇੰਟਰਵਿਊ ਕਰਨ ਵਾਸਤੇ ਆਇਆ। ਕਹਿਣ ਦਾ ਮਕਸਦ ਆ ਕਿ ਅੱਲਾ ਨੇ ਤੁਹਾਨੂੰ ਇਸ ਕੰਮ ਦੀ ਵਜ੍ਹਾ ਤੋਂ ਇੱਜ਼ਤ ਦਿੱਤੀ ਹੈ। ਲੋਕ ਅਗਰ ਤੁਹਾਨੂੰ ਕੋਈ ਕਹਿੰਦੇ ਵੀ ਆ ਨਾ, ਵਕਤੀ ਤੌਰ ਤੇ ਕੋਈ ਤੰਗ ਕਰਦੇ, ਦਿਲ ਦੁਖਦਾ ਹੋਣਾ। ਹਾਂਜੀ, ਬਹੁਤ ਦੁਖਦਾ। ਤੇ ਉਦੋਂ ਤੁਸੀਂ ਇਗਨੋਰ ਕਰਦਿਆ ਕਰੋ, ਤੁਸੀਂ ਆਪਣੀ ਮੌਤ ਚ ਰਹੋ। ਤੁਸੀਂ ਰੱਬ ਅੱਗੇ ਦੁਆ ਕਰੋ ਕਿ ਯਾ ਅੱਲਾ ਮੈਂ ਕਿਸੇ ਨਾਲ ਧੋਖਾ ਨਹੀਂ ਕਰਦਾ। ਸਬਰ ਕਰ ਜਾਈਦਾ ਜੀ। ਕਿਸੇ ਨੂੰ ਕੋਈ ਗਾਲ ਕੱਢੇ, ਕੋਈ ਜੋ ਵੀ ਕਵੇ, ਉਹਨੂੰ ਜਵਾਬ ਨਹੀਂ ਦੇਈਦਾ, ਸਬਰ ਕਰ ਜਾਈਦਾ। ਬਹੁਤ ਵੱਡੀ ਗੱਲ ਹੈ। ਮੇਰੀ ਵਜ੍ਹਾ ਤੋਂ ਦੂਜੇ ਜਿਹੜੇ ਮੇਰੇ ਹਮਸਾਏ ਕਿਹੜੇ ਅੱਛੇ ਬੰਦੇ ਆ ਨਾ, ਉਹ ਉਹਨਾਂ ਦੱਸਦੇ ਆ ਯਾਰ ਤੁਸੀਂ ਕੋਈ ਅਕਲ ਕਰੋ, ਤੁਸੀਂ ਆ ਕੀ 8 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਧੂਆਂ ਨਿਕਲਦਾ ਥੋੜਾ ਜਿਹਾ। ਮਿੱਟੀ ਦੇ ਬਰਤਨ ਚ ਪੀਣ ਦਾ ਆਪਣਾ ਮਜ਼ਾ। ਦੇਖੋ ਜੀ, ਇਹਦੇ ਚ ਪਹਿਲੇ ਸਾਡੀਆਂ ਮਾਈਆਂ ਪਕਾਉਂਦੀਆਂ ਹੁੰਦੀਆਂ ਸੀ, ਉਹਦੇ ਚ ਸਾਗ ਮਿੱਟੀ ਦੇ ਬਰਤਨ ਚ। ਹਾਂਜੀ ਹਾਂਜੀ, ਉਹਦੇ ਚ। ਤੇ ਯਕੀਨ ਕਰੋ ਕਿ ਉਹਦਾ ਸਵਾਦ ਹੀ ਹੋਰ ਸੀ। ਮੜੀਏ ਦਾ ਘੋਟਿਆ ਹੋਇਆ, ਹਾਂਡੀ ਦਾ ਪੱਕਿਆ ਹੋਇਆ ਸਾਗ ਦਾ ਮਜ਼ਾ ਹੋਰ ਹੁੰਦਾ ਸੀ। ਹੁਣ ਕੀ ਕਰਦੇ ਆ, ਪਤੀਲੇ ਸਾਗ ਪਕਾਉਂਦੇ ਆ, ਗ੍ਰਾਈਂਡਰ ਮਸ਼ੀਨ ਪਾ ਕੇ ਉਹ ਮਹਿੰਦੀ ਬਣਾ ਦਿੰਦੇ ਆ। ਉਹ ਸਾਗ ਦਾ ਮਜ਼ਾ ਖਤਮ ਹੋ ਗਿਆ। ਜਿਹੜਾ ਮਧੀ ਦੇ ਨਾਲ ਉਹਨੂੰ ਐ ਕਰਕੇ ਰੱਖਣਾ, ਉਹਦਾ ਸਵਾਦ ਕਿੱਥੋਂ ਜਾਂਦਾ? ਉਹਦਾ ਹੋਰ ਸਵਾਦ ਹੈਗਾ ਸੀ, ਹੁਣ ਉਹ ਮਜ਼ਾ ਨਹੀਂ ਰਹਿ ਗਿਆ। ਮਿੱਟੀ ਦੇ ਬਰਤਨ ਜਿਹੜੇ ਬਣਾਉਂਦੇ ਆ ਗਰੀਬ, ਉਹ ਕੋਈ ਛੱਡ ਗਏ ਆ, ਛੱਡ ਕੇ ਕੋਈ ਬਾਹਰ ਚਲਾ ਗਿਆ, ਕੋਈ ਮਜ਼ਦੂਰੀਆਂ ਕਰਨ ਲੱਗ ਪਏ ਆ। ਅਗਰ ਇਹ ਕੰਮ ਜ਼ਿਆਦਾ ਚੱਲੇ ਤੇ ਹਰ ਕੋਈ ਛੱਡ ਕੇ ਨਾ ਜਾਏ ਕੰਮ। ਇਸ ਕੰਮ ਦੀ ਇੱਜ਼ਤ ਨਹੀਂ ਹੈ, ਨਾ ਕੋਈ ਗੌਰਮੈਂਟ ਵੱਲੋਂ ਕੋਈ ਹੈਗੀ ਆ। ਗੌਰਮੈਂਟ ਨੂੰ ਤੇ ਆਪਣੀ ਪਈ ਆ, ਉਹਨਾਂ ਮਿੱਟੀ ਦੇ ਬਰਤਨ ਬਣਾਉਣ ਵਾਲਿਆਂ ਨੂੰ ਕੀ ਕਹਿਣਾ। ਉਹਨਾਂ ਨੂੰ ਤੰਗ ਕਰਨ ਦੀ ਹੈਗੀ ਵੀ ਇੱਥੇ ਕੰਮ ਨਾ ਕਰੋ, ਬਾਹਰ ਚਲੇ ਜਾਓ, ਧੂਆਂ ਹੁੰਦਾ, ਮਹੱਲੇ ਦਾ ਤੰਗ ਹੁੰਦੇ ਆ। ਧੂਆਂ ਸਿਰਫ ਹੁੰਦਾ 10 ਮਿੰਟ ਦਾ, ਉਦੋਂ ਪਿੱਛੇ ਧੂਆਂ ਖਤਮ ਹੋ ਜਾਂਦਾ।
ਮਾੜਾ ਮਾੜਾ ਚੱਲਦਾ, ਜਿੱਦਾਂ ਅੱਗ ਬਲ ਰਹੀ ਆ, ਹਾਂਡੀ ਪਕਾਉਂਦੇ ਆ, ਜਿੰਨਾ ਧੂੰਆਂ ਹੁੰਦਾ ਹਾਂਡੀ ਦਾ ਓਨਾ ਹੋ ਜਾਂਦਾ ਬਾਅਦ ਵਿੱਚ। ਬਸ ਐਵੇਂ ਹੀ ਤੰਗ ਕਰਨ ਵਾਲੀ ਗੱਲ ਹੈ ਹਨਾ। ਤੰਗ ਕਰਦੇ ਆ ਲੋਕ। ਅੱਛਾ, ਹੁਣ ਇਹਦਾ ਦੱਸਿਆ ਜੀ ਜ਼ਰਾ ਪ੍ਰੋਸੈਸ ਕਿ ਮਿੱਟੀ ਗੁੰਨ ਲਈ, ਉਸ ਤੋਂ ਬਾਅਦ ਫਿਰ ਤੁਸੀਂ ਉਹਦਾ ਲਤਾੜ ਲਿਆ, ਹਾਂਜੀ, ਉਹਨੂੰ ਅੱਗੇ ਲੈ ਮਿੱਟੀ ਕੇ। ਗੁੰਨ ਕੇ ਫਿਰ ਚੱਕ ਤੇ ਲਿਆਉਂਦੇ ਆ। ਅੱਛਾ, ਉਹ ਚੱਕ ਤੇ ਆਂਦੀ ਆ, ਫਿਰ ਬਰਤਨ ਬਣਾਉਣੇ ਸ਼ੁਰੂ ਕਰ ਦਿੰਦੇ ਆ। ਤੇ ਕਿ ਬਰਤਨ ਬਣਾ ਕੇ ਸੁੱਕਣ ਤੇ ਕਿੰਨੀ ਦੇਰ ਲੱਗਦੀ? ਹਾਂਜੀ, ਸੁੱਕਣ ਤੇ ਆ ਜੇ ਚਿਲਮਾਂ ਲਾਈਆਂ ਨਾ ਸੁਬਾ ਹਾਂ। ਲਾ ਕੇ ਰੱਖੀਆਂ, ਹੂੰ। ਇਹਨਾਂ ਨੂੰ 3 ਤੋਂ 4 ਘੰਟੇ ਲੱਗਦੇ ਵਰਤਣ ਆਉਣ ਤੇ। ਹਾਂ ਫਿਰ ਇਹ ਚੱਕ ਦੇ ਅੰਦਰ ਲਿਆਈ ਦੀਆਂ, ਹਾਂ ਹਾਂ। ਅੰਦਰ ਲਿਆ ਕੇ ਪਿਆਲੇ ਹੁੰਦੇ ਆ ਲਾਏ ਹੋਏ ਆ, ਬੂੰਡੇ ਬਾਹਰ ਦੇ ਲੱਗਦੇ ਆ। ਫਿਰ ਅੰਦਰ ਲਿਆ ਕੇ ਬੂੰਡੇ ਲਾਈਦੇ ਆ। ਇਹਨਾਂ ਨੂੰ 150 ਚਿਲਮ ਆ, ਇਹਨਾਂ ਨੂੰ ਅੱਜ ਤੀਸਰਾ ਦਿਨ ਆ। ਹਜੇ ਮੁਕੰਮਲ ਨਹੀਂ ਹੋਈ? ਮੁਕੰਮਲ ਨਹੀਂ ਹੋਈਆਂ, ਅੱਜ ਮੁਕੰਮਲ ਹੋਣੀਆਂ ਜੀ। ਤੇ ਫਿਰ ਕਿੰਨੇ ਦਿਨ ਤੋਂ ਬਾਅਦ ਤੁਸੀਂ ਫਿਰ ਭੱਠੀ 'ਚ ਰੱਖਦੇ ਹੋ ਇਹਨਾਂ ਨੂੰ? ਇਹਨਾਂ ਜੀ ਕਦੋਂ ਮਾਲ ਤਿਆਰ ਹੋ ਜਾਂਦਾ, 1000 ਹੋ ਜਾਵੇ, 1500 ਹੋ ਜਾਵੇ, 1800 ਭੱਠੀ 'ਚ ਪੈਂਦਾ। ਥੋੜਾ ਮਾਲ ਪਕਾਉਣਾ ਹੋਵੇ 200 300 400, ਉਹ 6ਵੇਂ ਦਿਨ ਬਾਅਦ ਅਸੀਂ ਭੱਠੀ 'ਚ ਪਾਉਂਦੇ ਹਾਂ। ਅੱਛਾ ਅੱਛਾ। ਮੈਂ ਤੇ ਆ ਸਮਝਦਾ ਕਿ ਆ ਤਖਲੀਕਾਰ ਨੇ, ਜਿਵੇਂ ਰੱਬ ਖਾਲਕ ਹੈ, ਉਹਨੇ ਪਹਿਲੀ ਵਾਰੀ ਮਿੱਟੀ ਉਦੋਂ ਗੁੰਨੀ ਗਈ ਜਦੋਂ ਰੱਬ ਨੇ ਇਨਸਾਨ ਨੂੰ ਤਖਲੀਕ ਕੀਤਾ, ਜਦੋਂ ਰੱਬ ਨੇ ਇਨਸਾਨ ਨੂੰ ਬਣਾਇਆ। ਤੇ ਹੁਣ ਦੂਜੀ ਵਾਰੀ ਮਿੱਟੀ ਘੁਮਿਆਰ ਗੁੰਦਾ ਹੈ, ਜਿਹੜਾ ਇਹਨੂੰ ਮੁਖਤਲਿਫ ਖੂਬਸੂਰਤ ਸ਼ਕਲਾਂ ਦਿੰਦਾ ਹੈ। ਕਿਤੇ ਚਾਟੀਆਂ ਬਣਾਉਂਦਾ ਹੈ, ਕਿਤੇ ਘੜੇ ਬਣਾਉਂਦਾ ਹੈ, ਕਿਤੇ ਪਿਆਲੇ ਬਣਾਉਂਦਾ ਹੈ, ਕਿਤੇ ਚਿਲਮਾ ਬਣਾਈ ਜਾਂਦਾ ਹੈ। ਹਰ ਚੀਜ਼ ਜਿਹੜੀ ਹੈ ਸੋਹਣੀ ਤੋਂ ਸੋਹਣੀ ਬਣਾਉਂਦਾ ਹੈ। ਤੇ ਰੱਬ ਦੀ ਆ ਤਾਰੀਫ ਹੈ ਕਿ ਉਹਨੇ ਕੁਨ ਕਿਹਾ ਤੇ ਉਹ ਹੋ ਗਿਆ, ਬਣ ਗਿਆ। ਪਰ ਇਹਨੂੰ ਕੁਨ ਨਹੀਂ ਕਹਿਣਾ ਪੈਂਦਾ, ਇਹਦੀ ਕੁਨ ਵਿੱਚ ਉਹ ਤਾਸੀਰ ਨਹੀਂ ਹੈ। ਆ ਵਿਚਾਰਾ ਮਿਹਨਤ ਕਰਦਾ ਹੈ ਤੇ ਹਰ ਚੀਜ਼ ਨੂੰ ਆਪ ਬਣਾਉਂਦਾ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੁਕਾਨੇ ਆ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੀ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।